ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਊਥ ਏਸ਼ੀਆ ਦੇ ਬੜੇ ਸੰਗੀਨ ਹਾਲਾਤ ਦੇ ਦੌਰਾਨ ਮੈਂ ਆਪਣੀ ਕੌਮ ਨੂੰ ਸੰਬੋਧਿਤ ਹੋ ਰਿਹਾ। ਜੰਗਬਾਜ਼ ਭਾਰਤ ਨੇ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਡਿਸਕਸ਼ਨ 'ਚੋਂ ਡੀ-ਐਸਕੇਲੇਸ਼ਨ ਦੇ ਮੈਸੇਜ ਦੇ ਬਾਵਜੂਦ ਪਾਕਿਸਤਾਨ ਦੇ ਉੱਤੇ ਖੁੱਲ੍ਹ ਕੇ ਹਮਲਾ ਬੋਲਿਆ। ਉਹਨਾਂ ਦੇ ਆਪਣੇ ਸੋਰਸਿਸ ਡਿਫੈਂਸ ਮਿਨਿਸਟਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਔਰ ਪਾਕਿਸਤਾਨੀ ਪੰਜਾਬ ਦੇ 9 ਟਿਕਾਣਿਆਂ ਦੇ ਉੱਤੇ ਮਿਸਾਈਲ ਨਾਲ ਹਮਲੇ ਕੀਤੇ ਨੇ, ਜਦੋਂ ਕਿ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀਆਂ ਦੀ ਬਰੀਫਿੰਗ ਦੇ ਵਿੱਚ 6 ਥਾਵਾਂ 'ਤੇ ਹਮਲਿਆਂ ਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ। ਔਰ ਭਾਰਤ ਵੱਲੋਂ ਕੀਤੇ ਗਏ ਇਹ ਹਮਲੇ, ਭਾਵੇਂ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸੀਮਾ ਨੂੰ ਵਾਇਲੇਟ ਨਹੀਂ ਕੀਤਾ ਗਿਆ, ਭਾਰਤ ਦੀ ਹਦੂਦ 'ਚੋਂ ਮਿਸਾਈਲ ਅਟੈਕ ਕੀਤੇ ਗਏ ਨੇ, ਪਰ ਇਹ ਜਿੱਥੇ ਮੁਜ਼ੱਫਰਾਬਾਦ, ਮੁਰੀਦ ਕੇ, ਕੋਟਲੀ, ਉਸ ਤੋਂ ਇਲਾਵਾ ਸਿਆਲਕੋਟ ਔਰ ਖ਼ਾਸ ਤੌਰ 'ਤੇ ਬਹਾਵਲਪੁਰ, ਜਿਹੜੇ ਕਿ ਪਾਕਿਸਤਾਨੀ ਪੰਜਾਬ ਦਾ ਹਿੱਸਾ ਨੇ, ਉਸ ਦੇ ਉੱਤੇ ਹਮਲੇ ਕੀਤੇ ਗਏ ਨੇ। ਇੱਕ ਜਿਹੜੀ ਰਿਪੋਰਟ ਪਾਕਿਸਤਾਨੀ ਹਕੂਮਤ ਵੱਲੋਂ ਹੈ, ਉਸ ਮੁਤਾਬਕ 1 ਦਰਜਨ ਦੇ ਲਗਭਗ ਲੋਕ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ ਬੀਬੀਆਂ ਤੇ ਬੱਚੇ ਸ਼ਾਮਲ ਨੇ, ਜਦੋਂ ਕਿ ਜ਼ਖਮੀਆਂ ਦੀ ਗਿਣਤੀ 30 ਤੋਂ ਜ਼ਿਆਦਾ ਹੈ। ਔਰ ਜਿਹੜੀ ਪਾਕਿਸਤਾਨੀ ਬਰੀਫ ਹੈ, ਉਹਦੇ ਮੁਤਾਬਕ ਜਿਹੜੇ 6 ਹਮਲੇ ਉਹਨਾਂ ਨੇ ਮੰਨੇ ਨੇ, ਉਹਨਾਂ 'ਚ ਲਗਭਗ 4 ਹਮਲਿਆਂ ਦੇ ਵਿੱਚ ਮਸੀਤਾਂ 'ਤੇ ਕੀਤੇ ਗਏ ਹਮਲੇ ਸ਼ਾਮਲ ਨੇ। ਅਸੀਂ ਸਭ ਤੋਂ ਪਹਿਲਾਂ ਇਸ ਬਲੈਟੈਂਟ ਭਾਰਤੀ ਐਕਸ਼ਨ ਦਾ, ਜਿਸ ਦੇ ਵਿੱਚ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ ਗਿਆ, ਜਿਸ ਦੇ ਵਿੱਚ ਇੱਕ ਉਸ ਹਾਲਾਤ ਵੱਲ ਪਾਕਿਸਤਾਨ ਨੂੰ ਪੁਸ਼ ਕੀਤਾ ਗਿਆ ਹੈ ਜਿਹੜੇ ਜੰਗੀ ਹਾਲਾਤ ਸਿਰਫ ਜਿਹੜੀ ਗਰਾਊਂਡ ਬੈਟਲ ਤੱਕ ਮਹਿਦੂਦ ਨਹੀਂ ਰਹਿਣਗੇ ਜਾਂ ਹਵਾਈ ਜੰਗ ਤੱਕ ਮਹਿਦੂਦ ਨਹੀਂ ਰਹਿਣਗੇ। ਦੋਵੇਂ ਨਿਊਕਲੀਅਰ ਪਾਵਰਸ ਨੇ ਔਰ ਇਹ ਬੜਾ ਖਤਰਨਾਕ ਨਿਊਕਲੀਅਰ ਜੰਗ ਨੂੰ ਵੀ ਸੱਦਾ ਦੇਣਾ। ਅਸੀਂ ਭਾਰਤ ਦੀ ਇਸ ਕਾਰਵਾਈ ਦੀ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ। ਸਾਡਾ ਮੰਨਣਾ ਹੈ ਕਿ ਭਾਰਤ ਦਾ ਮੋਦੀ ਰਜੀਮ, ਜਿਹੜਾ ਕਿ ਬਿਲਕੁਲ 1930ਵਿਆਂ 'ਚ ਜਿਵੇਂ ਨਾਜ਼ੀ ਵਿਚਾਰਧਾਰਾ ਸੀ, 1 ਨੇਸ਼ਨ 1 ਰੇਸ 1 ਪੀਪਲ, ਜਿਸ ਦੇ ਵਿੱਚ ਗੋਰੀ ਰੇਸ ਤੋਂ ਇਲਾਵਾ ਉਹ ਜਿਪਸੀ ਹੋਣ, ਯਹੂਦੀ ਹੋਣ, ਕੈਥੋਲਿਕ ਹੋਣ, ਸਿਵਲ ਲਿਬਰਟੇਰੀਅਨ ਹੋਣ, ਉਹਨਾਂ 'ਚੋਂ ਕਿਸੇ ਨੂੰ ਵੀ ਬਰਦਾਸ਼ਤ ਨਾ ਕਰਨ ਦੀ ਲਾਈਨ ਸੀ ਔਰ ਉਹਨਾਂ ਦੀ ਪਰਸੀਕਿਊਸ਼ਨ ਕੀਤੀ ਗਈ। ਉਸੇ ਲਾਈਨ ਦੇ ਉੱਤੇ ਹਿੰਦੁਸਤਾਨ ਦੀ ਵਿਚਾਰਧਾਰਾ ਵਾਲਾ RSS, ਜਿਸ ਦਾ ਹੈੱਡਕੁਆਰਟਰ ਨਾਗਪੁਰ 'ਚ ਹੈ, ਔਰ ਜਿਨ੍ਹਾਂ ਨੇ ਕਦੇ ਵੀ ਨਾ ਪਾਕਿਸਤਾਨ ਦੀ ਹੋਂਦ ਨੂੰ ਤਸਲੀਮ ਕੀਤਾ, ਸਿੱਖਾਂ, ਬੋਧੀਆਂ, ਜੈਨੀਆਂ ਨੂੰ ਉਹ ਹਿੰਦੂਆਂ ਦਾ ਹਿੱਸਾ ਦੱਸਦੇ ਨੇ। ਔਰ 2014 ਤੋਂ ਜਦੋਂ ਤੋਂ ਮੋਦੀ ਦੀ ਹਕੂਮਤ ਬਣੀ ਹੈ, ਬਿਲਕੁਲ ਨੰਗੇ ਤੜ ਹੋ ਕੇ ਉਹ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਹੇ ਨੇ। ਔਰ ਜਦੋਂ ਅਸੀਂ ਇਸ ਤਾਜ਼ਾ ਜਿਹੜੀ ਵਾਇਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ, ਪਾਕਿਸਤਾਨ ਦੀ ਸੋਵਰਨਿਟੀ ਦੀ, ਔਰ ਸਭ ਤੋਂ ਵਰਸਟ ਉਸ ਕਿਸਮ ਦੀ ਜੰਗ ਨੂੰ ਸੱਦਾ ਦੇਣ ਦੀ, ਜਿਹੜੀ ਕਿ ਨਿਊਕਲੀਅਰ ਹੋ ਸਕਦੀ ਹੈ, ਅਸੀਂ ਇਹ ਸਮਝਦੇ ਹਾਂ ਕਿ ਇੰਟਰਨੈਸ਼ਨਲ ਕਮਿਊਨਿਟੀ ਨੇ ਇਸ ਪੱਖੋਂ ਆਪਣਾ ਫਰਜ਼ ਨਹੀਂ ਨਿਭਾਇਆ। ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਜਿਹੜਾ ਕਿ ਉਹਨਾਂ ਨੇ ਓਵਲ ਆਫਿਸ ਵੱਲ ਜਾਂਦਿਆਂ ਦਿੱਤਾ, ਉਹਨਾਂ ਨੇ ਕਿਹਾ ਜੀ ਇਟ ਇਜ਼ ਏ ਸ਼ੇਮ, ਪਰ ਨਾਲ ਹੀ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਲੜਾਈ ਹੈ ਇਹਨਾਂ ਦੇ ਵਿੱਚ ਕਈ ਦਹਾਕਿਆਂ ਤੋਂ, ਕਈ ਸਦੀਆਂ ਤੋਂ ਚਲੀ ਆ ਰਹੀ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਜਲਦੀ ਸਟਾਪ ਹੋਣੀ ਚਾਹੀਦੀ ਹੈ। ਸੋ ਇਸ ਤੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਭਾਰਤ ਦੇ ਨਾਲ ਜਿਹੜਾ ਟ੍ਰੇਡ ਐਗਰੀਮੈਂਟ ਜਾਂ ਟੈਰਿਫ ਦੇ ਉੱਤੇ ਅਮਰੀਕਾ ਦਾ ਜਿਹੜਾ ਉਹ ਦਬਾਅ ਹੈ, ਉਸ ਦੇ ਚੱਲਦਿਆਂ ਭਾਰਤ ਨੇ ਕੰਸੈਸ਼ਨ ਦਿੱਤੇ ਹੋਏ ਨੇ। ਇਸੇ ਤਰ੍ਹਾਂ ਹਾਲਾਂਕਿ ਚੀਨ ਔਰ ਪਾਕਿਸਤਾਨ ਦੇ ਸਬੰਧਾਂ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਇਹ ਉਹਨਾਂ ਦੀ ਦੋਸਤੀ ਨੂੰ ਹਿਮਾਲਿਆ ਤੋਂ ਉੱਚੀ ਤੇ ਸਮੁੰਦਰ ਤੋਂ ਡੂੰਘੀ ਕਿਹਾ ਜਾਂਦਾ ਹੈ, ਪਰ ਅਜੇ ਤੱਕ ਇਸ ਕਿਸਮ ਦਾ ਕੋਈ ਰਿਸਪਾਂਸ ਚੀਨ ਵੱਲੋਂ, ਕਿਉਂਕਿ ਜੇ ਚੀਨ ਨੇ ਮਜ਼ਬੂਤੀ ਨਾਲ ਪਹਿਲੀ ਸਟੇਜ ਦੇ ਉੱਤੇ ਹੀ ਕੋਈ ਫਰਮ ਲਾਈਨ ਲਈ ਹੁੰਦੀ ਤਾਂ ਸ਼ਾਇਦ ਭਾਰਤ ਇਸ ਕਿਸਮ ਦੀ ਹਿੰਮਤ ਨਾ ਕਰਦਾ ਜੋ ਕਿ ਉਹਨੇ ਪਾਕਿਸਤਾਨ ਦੇ ਉੱਤੇ ਇਸ ਜੰਗੀ ਕਾਰਵਾਈ ਦੇ ਨਾਲ ਕੀਤੀ ਹੈ। ਇੰਟਰਨੈਸ਼ਨਲ ਕਮਿਊਨਿਟੀ ਜਦੋਂ ਅਸੀਂ ਦੇਖਦੇ ਹਾਂ, ਈਰਾਨ ਦਾ ਫੋਰਨ ਮਿਨਿਸਟਰ ਅੱਜ ਭਾਰਤ 'ਚ ਲੈਂਡ ਕਰ ਰਿਹਾ ਹੈ। ਹਾਲਾਂਕਿ ਇਸ ਹਾਲਾਤ ਦੇ ਵਿੱਚ ਜੇ ਕਹਿਣਾ ਹੋਏ ਤੇ ਮੁਸਲਮਾਨ ਦੇਸ਼ਾਂ ਨੂੰ, ਖਾਸ ਤੌਰ 'ਤੇ ਉਹ ਸਾਊਦੀ ਅਰੇਬੀਆ, UAE ਹੋਣ, ਇਸ ਦੀ ਖੁੱਲ੍ਹ ਕੇ ਵਿਰੋਧਤਾ ਕਰਨੀ ਚਾਹੀਦੀ ਸੀ, ਪਰ ਇਉਂ ਸਾਹਮਣੇ ਆਇਆ ਜਿਵੇਂ ਕਿ ਭਾਰਤ ਨੇ ਉਹਨਾਂ ਨੂੰ ਬਰੀਫ ਕੀਤਾ
ਔਰ ਇਸ ਸਾਰੇ ਦੇ ਚਲਦਿਆਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਿਸ ਘਟਨਾ ਦੀ ਆੜ ਦੇ ਵਿੱਚ ਹਮਲਾ ਕੀਤਾ ਗਿਆ, ਇਸ ਨੂੰ ਸਮਝਣ ਦੇ ਲਈ ਅਸੀਂ ਜਿਵੇਂ ਚਿੱਠੀ ਸਿੰਘਪੁਰਾ ਦੇ ਵਿੱਚ ਜੋ ਕੁਝ 20 ਮਾਰਚ 2000 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਹਵਾਈ ਅੱਡੇ ਤੇ ਉਤਰੇ ਸਨ, 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਕੀਤਾ ਗਿਆ ਸੀ। ਔਰ ਲਗਭਗ 25 ਵਰ੍ਹੇ ਬੀਤਣ ਬਾਅਦ ਵੀ ਨਾ ਉਸ ਮੌਕੇ ਤੇ, ਭਾਵੇਂ ਭਾਰਤ ਨੇ ਉਸ ਵੇਲੇ ਇਸ ਲਈ ਲਸ਼ਕਰੇ ਤਾਇਬਾ ਨੂੰ ਜ਼ਿੰਮੇਵਾਰ ਦੱਸਿਆ ਸੀ, ਔਰ ਈਵਨ ਇਹ ਕਹਿੰਦੇ ਆ ਕਿ ਜੀ ਅਸੀਂ ਉਹਨਾਂ ਦੇ 5 ਜਿਹੜੇ ਇਹ ਕਾਰਾ ਕਰਨ ਵਾਲੇ ਨੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਨੇ ਨੇੜੇ ਦੇ ਪੱਥਰੀਬਲ ਔਰ ਹੋਰ ਇਲਾਕਿਆਂ 'ਚੋਂ ਇਨੋਸੈਂਟ ਕਸ਼ਮੀਰੀ ਨੌਜਵਾਨਾਂ ਨੂੰ ਚੁੱਕ ਕੇ ਮਾਰਿਆ ਸੀ। ਪਰ ਉਸ ਵੇਲੇ ਵੀ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕਿ ਜਿਹੜਾ ਦਬਾਅ ਭਾਰਤ ਦੇ ਉੱਤੇ ਆ ਰਿਹਾ ਸੀ ਕਸ਼ਮੀਰ ਦੇ ਮੁੱਦੇ 'ਤੇ, ਉਸ ਨੂੰ ਜਿਹੜਾ ਅਨਡੂ ਕੀਤਾ ਜਾਏ। ਫਿਰ ਅਸੀਂ ਇਹਨਾਂ ਦੀ ਕਰਤੂਤ 2019 ਦੀਆਂ ਪਾਰਲੀਮੈਂਟਰੀ ਚੋਣਾਂ ਦੇ ਦੌਰਾਨ ਦੇਖਦੇ ਕਿ ਚੋਣਾਂ ਤੋਂ ਠੀਕ ਪਹਿਲਾਂ ਜਿਸ ਕਿਸਮ ਦਾ ਵਾਕਿਆ ਪੁਲਵਾਮਾ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ 32 ਤੋਂ ਜ਼ਿਆਦਾ CRPF ਦੇ ਜਵਾਨ ਮਾਰੇ ਗਏ ਸਨ, ਉਸ ਵੇਲੇ ਦਾ ਗਵਰਨਰ ਜੰਮੂ ਕਸ਼ਮੀਰ ਦਾ ਸਤਪਾਲ ਮਲਿਕ ਅਜੇ ਪਿਛਲੇ ਕੱਲ੍ਹ ਉਸ ਨੇ ਕਰਨ ਥਾਪਰ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਇਹਨਾਂ ਦੀ ਜ਼ਿੰਮੇਵਾਰੀ ਸੀ। ਔਰ ਜਦੋਂ ਉਸ ਨੇ ਆਵਾਜ਼ ਇਸ ਦੇ ਉੱਤੇ ਚੁੱਕੀ ਤਾਂ ਉਸ ਨੂੰ ਅਜੀਤ ਡੋਵਲ ਨੇ ਕਾਲ ਕਰਕੇ ਕਿਹਾ ਕਿ ਸਤਪਾਲ तुम चुप रहो, तुम्हें कुछ कहने की ज़रूरत नहीं है। और सतपाल मलिक ਜਦੋਂ ਇਹ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਇਸ ਦਾ ਜ਼ਿਕਰ ਕਰਦੇ ਹਾਂ ਵੀ ਉਹ ਦੱਬੀ ਆਵਾਜ਼ ਦੇ ਵਿੱਚ ਇਸ ਤੋਂ ਇਹੀ ਨਜ਼ਰ ਆਉਂਦਾ ਹੈ ਕਿ ਇਹਨਾਂ ਦੀ ਆਪਣੀ ਫੇਲਿਓਰ ਹੈ, ਆਪਣਾ ਜੋ ਇਹਨਾਂ ਦਾ ਜੋ ਕੁਛ ਹੈ ਜੰਮੂ ਕਸ਼ਮੀਰ ਦੇ ਵਿੱਚ ਖਾਸ ਤੌਰ 'ਤੇ 5 ਅਗਸਤ 2019 ਨੂੰ ਜਦੋਂ ਕਿ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370/35A ਖਤਮ ਕੀਤਾ ਗਿਆ, ਉਸ ਤੋਂ ਬਾਅਦ ਜੋ ਜ਼ਬਰ ਦੀ ਚੱਕੀ ਉੱਥੇ ਚੱਲ ਰਹੀ ਹੈ, ਉੱਥੇ ਨੌਜਵਾਨਾਂ ਦੇ ਕੋਲ ਜਿਹੜੇ ਬੇਰੁਜ਼ਗਾਰ ਵੀ ਨੇ ਉਹਨਾਂ ਨੂੰ ਜ਼ਲੀਲ ਵੀ ਕੀਤਾ ਜਾ ਰਿਹਾ ਹੈ। ਡਰੱਗਸ ਵੀ ਕਸ਼ਮੀਰ ਵਾਦੀ ਦੇ ਵਿੱਚ ਜਿਹੜੀਆਂ ਨੇ ਉਹ ਤੇਜ਼ੀ ਦੇ ਨਾਲ ਸੁੱਟੀਆਂ ਗਈਆਂ ਨੇ। ਸੋ ਇਹ ਰੋਹ ਜਾਗਦਾ ਉਹਨਾਂ ਦਾ। ਔਰ ਜੇ ਇਹਨਾਂ ਦੇ ਲਈ ਇਨੋਸੈਂਟਸ ਨੂੰ ਮਾਰਨਾ ਜਦੋਂ ਕਿ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਹਰ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ, ਇਹ ਇਹਨਾਂ ਲਈ ਜਸਟੀਫਾਈਡ ਹੈ, ਤੇ ਫਿਰ ਕੋਈ ਇਸ ਕਿਸਮ ਦੇ ਜਿਹੜੇ ਕਿ ਆਲਰੇਡੀ ਵਿਕਟਮ ਹੋਣਗੇ ਇਹਨਾਂ ਦੇ ਸਿਸਟਮ ਦਾ, ਉਹਨਾਂ ਵੱਲੋਂ ਵੀ ਔਰ ਭਾਰਤੀ ਏਜੰਸੀਆਂ ਵੱਲੋਂ ਖੁਦ ਦੇ ਤੌਰ 'ਤੇ ਵੀ, ਕਿਉਂਕਿ ਜ਼ਿਆਦਾ ਸ਼ੱਕ ਭਾਰਤੀ ਏਜੰਸੀਆਂ ਵੱਲ ਹੀ ਜਾਂਦਾ ਹੈ ਕਿਉਂਕਿ ਇਸ ਵੇਲੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਟੈਰਿਫ ਦੇ ਮੁੱਦੇ ਦੇ ਉੱਤੇ ਇਸ 'ਚ ਵੀ ਭਾਰਤ ਜਿਹੜਾ ਆਪਣੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਪੂਰੀ ਤਰ੍ਹਾਂ ਆਨਸਰੇਬਲ ਹੈ, ਪਰ ਉਹ ਕੋਈ ਵੀ ਜਵਾਬ ਨਹੀਂ ਦੇ ਪਾ ਰਿਹਾ। ਇਸੇ ਤਰ੍ਹਾਂ ਵਿਦਨ ਕੰਟਰੀ ਜਿਸ ਕਿਸਮ ਦੀ ਬੇਰੁਜ਼ਗਾਰੀ ਹੈ ਔਰ ਨਾਰਥ ਈਸਟ ਦੇ ਵਿੱਚ ਜੋ ਚੱਲ ਰਿਹਾ ਹੈ, ਭਾਰਤ ਦੇ ਵਿੱਚ ਜੋ ਬੇਚੈਨੀ ਹੈ, ਇਹਨਾਂ ਦੀ ਕਰੰਸੀ ਦਾ ਕਰੰਬਲ ਡਾਊਨ ਹੋਣਾ, ਇਸ ਸਭ ਦੇ ਚਲਦੇ ਆ ਜੇ ਇਹਨਾਂ ਦਾ 2014 ਤੋਂ ਲੈ ਕੇ ਹੁਣ ਤੱਕ ਦਾ ਟਰੈਕ ਰੈਕਡ ਦੇਖੀਏ ਤੇ ਫਿਰ ਡਿਵੀਏਸ਼ਨ ਫਰਮ ਦਾ ਰੀਅਲ ਇਸ਼ੂ ਇਹ ਇਹਨਾਂ ਦੀ ਹਮੇਸ਼ਾ ਮਾਸਟਰ ਗੇਮ ਰਹੀ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਪਹਿਲਗਾਮ ਦਾ ਵਾਕਿਆ, ਇਸ ਦੀ ਟਾਈਮਿੰਗ ਔਰ ਇਹ ਸਭ ਦੱਸਦੀ ਹੈ 22 ਅਪ੍ਰੈਲ ਨੂੰ ਇਹ ਕੀਤਾ ਜਾਂਦਾ ਹੈ ਔਰ ਫੌਰਨ ਬਾਅਦ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ। ਬੇਸ਼ੱਕ ਜਦੋਂ ਵੀ ਕਿਤੇ ਕੋਈ ਦਹਿਸ਼ਤਗਰਦੀ ਦੀ ਘਟਨਾ ਹੁੰਦੀ ਹੈ ਇਹ ਜ਼ਰੂਰੀ ਹੁੰਦਾ ਹੈ ਕਿ ਜਿੱਥੇ ਦੋ ਮੁਲਕ ਇਨਵੋਲਵ ਹੋਣ ਜਾਂ ਤੁਸੀਂ ਪਾਕਿਸਤਾਨ ਨੂੰ ਦੋਸ਼ੀ ਦੱਸਦੇ ਹੋ, ਫਿਰ ਕਿਸੇ ਨਾ ਕਿਸੇ ਇੰਟਰਨੈਸ਼ਨਲ ਏਜੰਸੀ ਵੱਲੋਂ, ਨਿਊਟਰਲ ਏਜੰਸੀ ਵੱਲੋਂ ਉਸ ਦੀ ਪੜਤਾਲ ਕਰਵਾਉਣਾ ਬਣਦਾ। ਔਰ ਪਾਕਿਸਤਾਨ ਦੀ ਸਰਕਾਰ ਨੇ ਇਹ ਖੁੱਲ੍ਹੀ ਆਫਰ ਕੀਤੀ ਸੀ ਕਿ ਇੰਟਰਨੈਸ਼ਨਲ ਕੋਈ ਵੀ ਏਜੰਸੀ, ਉਹ ਯੂਨਾਈਟਿਡ ਨੇਸ਼ਨਸ ਦੇ ਥੱਲੇ ਹੋਏ ਜਾਂ ਕੋਈ ਵੀ ਬਾਡੀ ਹੋਏ, ਪਾਕਿਸਤਾਨ ਇਹ ਵੀ ਨਹੀਂ ਚਾਹੇਗਾ ਕਿ ਉਹਨੂੰ ਉਹਦਾ ਮੈਂਬਰ ਬਣਾਇਆ ਜਾਏ। ਪਾਕਿਸਤਾਨ ਕਿਸੇ ਵੀ ਇਨਵੈਸਟੀਗੇਸ਼ਨ ਦੇ ਲਈ ਤਿਆਰ ਹੈ ਤਾਂ ਕਿ ਇਸ ਪਤਾ ਲੱਗ ਸਕੇ ਕਿ ਪਹਿਲਗਾਮ ਦਾ ਇਹ ਵਾਕਿਆ ਜਿਸ ਨੂੰ ਅਸੀਂ ਕੰਡੈਮ ਕਰਦੇ ਹਾਂ, ਜਿਸ ਨੂੰ ਵੀ ਕਿ ਬੇਗੁਨਾਹ ਲੋਕਾਂ ਦਾ ਮਾਰਿਆ ਜਾਣਾ ਕਿਤੇ ਵੀ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੁੰਦੀ। ਪਰ ਭਾਰਤ ਨੇ ਵਿਦਿਨ 24 ਆਵਰਸ ਇੱਕ ਜੰਗੀ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦਾ ਮੀਡੀਆ ਜਿਹਦੇ 'ਚ ਬਿਲਕੁਲ ਉਹਨਾਂ ਦਾ ਦਰਬਾਰੀ ਮੀਡੀਆ, ਉਹਨਾਂ ਨੇ ਇਸ ਕਿਸਮ ਦਾ ਪ੍ਰਚਾਰ ਜਿਹੜਾ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਸੀ, ਪਾਕਿਸਤਾਨ ਦੇ ਖਿਲਾਫ ਨਫ਼ਰਤ ਸੀ ਔਰ ਜੰਗ ਦਾ ਮਾਹੌਲ ਸਿਰਜਣ ਦੇ ਵਿੱਚ ਇਉਂ ਲੱਗਦਾ ਸੀ ਕਿ ਮੀਡੀਆ ਵਾਲੇ ਖੁਦ ਹੀ ਜਿਵੇਂ ਪਾਕਿਸਤਾਨ 'ਤੇ ਹਮਲਾਵਰ ਹੋਣ ਜਾ ਰਹੇ ਨੇ। ਇਸ ਪਸ ਮੰਜ਼ਰ ਦੇ ਵਿੱਚ ਫਿਰ ਜਦੋਂ ਫੌਜੀ ਚੀਫਸ ਦੇ ਨਾਲ ਮੋਦੀ ਦੀ ਮੁਲਾਕਾਤ ਹੁੰਦੀ ਹੈ ਔਰ ਹੋਰ ਵੀ ਜਿਹੜੇ ਇਸ ਕਿਸਮ ਦੀ ਬਿਆਨਬਾਜ਼ੀ, ਉਹਨਾਂ ਦਾ ਡਿਫੈਂਸ ਮਿਨਿਸਟਰ ਹੋਏ, ਉਹਨਾਂ ਦਾ ਫੋਰਨ ਮਿਨਿਸਟਰ ਹੋਏ, ਬਿਆਨਬਾਜ਼ੀ ਹੁੰਦੀ ਹੈ, ਤੇ ਫਿਰ ਇਹ ਨਜ਼ਰ ਆ ਰਿਹਾ ਸੀ
ਕਿ ਆਪਣੇ ਲੋਕਾਂ ਨੂੰ ਕੁਝ ਨਾ ਕੁਝ ਦੇਣ ਦੇ ਲਈ ਜਿਹੜੇ ਲੋਕ ਮੋਦੀ ਰਜੀਮ ਦੀ ਗਵਰਨੈਂਸ ਤੋਂ ਬਿਲਕੁਲ ਬਦਜ਼ਾਨ ਨੇ, ਇਹ ਕੁਛ ਨਾ ਕੁਛ ਕਰਨਗੇ। ਪਰ ਫਿਰ ਵੀ ਸਿਆਣੇ ਲੋਕ ਸਮਝਦੇ ਸੀ ਕਿ ਗੁੱਡ ਸੈਂਸ ਮੇ ਪ੍ਰਵੇਲ। ਇਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਪਾਕਿਸਤਾਨ ਦੇ ਨਾਲ ਬੇਸ਼ੱਕ 1948 'ਚ 65 'ਚ 71 'ਚ ਫਿਰ 1999 'ਚ ਕਾਰਗਲ, ਇਹ 4 ਜੰਗਾਂ ਦੇ ਬਾਵਜੂਦ ਨਾ ਹੀ ਕੋਈ ਭਾਰਤ ਐਕਸਟਰਾ ਟੈਰੀਟਰੀ ਲੈ ਸਕਿਆ ਸੀ। ਪਰ 1999 ਤੋਂ ਪਹਿਲਾਂ ਠੀਕ ਅਸੀਂ ਦੇਖਦੇ ਹਾਂ 1998 ਦੇ ਵਿੱਚ ਪਾਕਿਸਤਾਨ ਨੇ 6 ਨਿਊਕਲੀਅਰ ਬੰਬ ਧਮਾਕੇ ਕਰਕੇ ਆਪਣੇ ਨਿਊਕਲੀਅਰ ਤਾਕਤ ਹੋਣ ਦਾ ਜਿਹੜਾ ਉਹ ਝੰਡਾ ਗੱਡ ਦਿੱਤਾ ਸੀ। ਇਹੀ ਕਾਰਨ ਸੀ ਕਿ ਕਾਰਗਿਲ ਜੰਗ ਦੇ ਦੌਰਾਨ ਭਾਰਤੀ ਫੌਜ ਨੇ ਕਾਰਗਿਲ ਤੋਂ ਇਲਾਵਾ ਵੈਸਟਰਨ ਫਰੰਟ ਜਾਂ ਜੰਮੂ ਕਸ਼ਮੀਰ ਫਰੰਟ, ਜਿਹੜਾ ਨਾਰਦਰਨ ਜਾਂ ਵੈਸਟਰਨ ਜਿਹੜੀ ਉਹਨਾਂ ਦੀ ਟੈਰੀਟਰੀ ਹੈ, ਉਹਦੇ ਤੋਂ ਫੌਜ ਨਹੀਂ ਸੀ ਭੇਜੀ ਜਾਂ ਉਹ ਜੰਗ ਨਹੀਂ ਸੀ ਕੀਤੀ। ਲੇਕਿਨ ਇਸ ਵਾਰ ਬਿਲਕੁਲ ਜਿਹੜਾ ਪਾਗਲਪਨ ਇਹਨਾਂ ਦੇ ਸਿਰ ਦੇ ਉੱਤੇ ਸਵਾਰ ਹੈ, ਉਸ ਦੇ ਥੱਲੇ ਉਹਨਾਂ ਨੇ 9 ਟਾਰਗੇਟ ਜਿਹੜੇ ਕਿ ਪਾਕਿਸਤਾਨ ਦੇ ਕਸ਼ਮੀਰ, ਜਿਸ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਔਰ ਪਾਕਿਸਤਾਨ ਦੇ ਪੰਜਾਬ ਨਾਲ ਸੰਬੰਧਿਤ ਨੇ, ਇਹਨਾਂ ਨੇ ਜੰਗ ਦਾ ਬਿਗਲ ਵਜਾਇਆ। ਪਾਕਿਸਤਾਨ ਦੀ ਫੌਜ ਨੇ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਇਸ ਦਾ ਅਸੀਂ ਢੁਕਵਾਂ ਜਵਾਬ ਦੇਵਾਂਗੇ, ਕਿਉਂਕਿ ਇਹ ਘਟਨਾਕ੍ਰਮ ਪਿਛਲੀ ਰਾਤ ਵਾਪਰਦਾ ਹੈ ਔਰ ਅਸੀਂ ਇਹ ਸਮਝ ਸਕਦੇ ਹਾਂ ਕਿ ਪਾਕਿਸਤਾਨ ਦਾ ਜਵਾਬ ਜਿਹੜਾ ਹੈ ਉਹ ਉਹਨਾਂ ਦੇ ਫੌਜੀ ਕਮਾਂਡ ਦੇ ਹੈੱਡਕੁਆਰਟਰਸ ਦੇ ਉੱਤੇ ਹਮਲੇ ਨਾਲ ਵੀ ਹੋ ਸਕਦਾ ਹੈ, ਕਿਤੇ ਹੋਰ ਜਿਹੜੇ ਕੀ ਟਾਰਗੇਟ ਹੋਣਗੇ ਸਾਨੂੰ ਨਹੀਂ ਪਤਾ। ਪਰ ਇਸ ਗੱਲ 'ਚੋਂ ਅਸੀਂ ਇਹ ਜ਼ਰੂਰ ਦੇਖ ਸਕਦੇ ਹਾਂ ਕਿ ਇਸ ਦੇ ਨਾਲ ਜੰਗ ਦੇ ਵਿੱਚ ਤੇਜ਼ੀ, ਐਸਕੈਲੇਸ਼ਨ, ਔਰ ਜੇ ਭਾਰਤ ਨੇ ਦਿਲਵਦੀ ਕਰਦਿਆਂ ਗਰਾਊਂਡ ਟਰੂਪਸ ਨੂੰ ਵੀ ਫਰਦਰ ਜਿਹੜਾ ਪਾਕਿਸਤਾਨ ਦੀ ਟੈਰੀਟਰੀ ਵੱਲ ਤੋਰਿਆ, ਤੇ ਫਿਰ ਜਿਵੇਂ ਪਾਕਿਸਤਾਨ ਨੇ ਕਿਹਾ ਕਿ ਵੀ ਅਸੀਂ ਨਿਊਕਲੀਅਰ ਜਿਹੜੀ ਆਪਣੀ ਆਪਸ਼ਨ ਹੈ ਉਸ ਨੂੰ ਵੀ ਖੁੱਲ੍ਹਾ ਰੱਖਿਆ ਹੋਇਆ। ਸੋ ਇਸ ਸਾਰੇ ਹਾਲਾਤ ਦੇ ਚੱਲਦਿਆਂ ਸਿੱਖ ਕੌਮ ਦੇ ਲਈ ਇਹ ਇੱਕ ਬੜੀ ਜਿਹੜੀ ਹੈ ਪਰਖ ਦੀ ਘੜੀ ਵੀ ਹੈ, ਨਾਲ ਦੀ ਨਾਲ ਸੰਜਮ ਤੇ ਸਮਝਦਾਰੀ ਦਾ ਪਾਰਟ ਵੀ ਸਾਡੇ ਲਈ ਬੜਾ ਜ਼ਰੂਰੀ ਹੈ, ਕਿਉਂਕਿ ਸਾਡੀ ਸਿਵਲਾਈਜੇਸ਼ਨ, ਸਾਡੀ ਸਿੱਖ ਤਹਿਜ਼ੀਬ, ਸਾਡਾ ਪੰਜਾਬ, ਦੋਵੇਂ ਪਾਸੇ, ਇੱਕ ਪਾਸੇ ਪਾਕਿਸਤਾਨ ਸਾਡੇ ਲਈ ਮੁਕੱਦਸ ਧਰਤੀ ਹੈ, ਪਾਕ ਧਰਤੀ ਹੈ, ਕਿਉਂਕਿ ਸਾਡੇ ਨਨਕਾਣਾ ਸਾਹਿਬ, ਸਾਡੇ ਕਰਤਾਰਪੁਰ ਸਾਹਿਬ ਤੇ 200 ਤੋਂ ਜ਼ਿਆਦਾ ਹੋਰ ਇਤਿਹਾਸਕ ਗੁਰਦੁਆਰੇ, ਸਾਡਾ ਵਿਰਸਾ, ਸਾਡਾ ਸਿੱਖ ਰਾਜ ਦਾ ਸਾਰਾ ਹੈਰੀਟੇਜ ਉਸ ਧਰਤੀ ਦੇ ਉੱਤੇ ਹੈ। ਦੂਸਰੇ ਪਾਸੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਲਗਭਗ 3 ਕਰੋੜ ਪੰਜਾਬੀ ਵਸਦੇ ਨੇ, ਬਹੁ ਗਿਣਤੀ ਉਹਨਾਂ 'ਚ ਸਿੱਖਾਂ ਦੀ ਹੈ। ਮਾਝਾ, ਮਾਲਵਾ, ਦੁਆਬਾ, ਪੁਆਂਧ, ਇਹ ਸਾਰੀ ਸਾਡੀ ਸਿਵਲਾਈਜੇਸ਼ਨ ਦਾ ਉਹ ਸੈਂਟਰ ਹੈ ਜਿੱਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਹੈ। ਔਰ ਸਾਡੀ ਸਿਵਲਾਈਜੇਸ਼ਨ, ਜੇ ਮੈਂ ਇਹ ਕਹਾਂ ਕਿ ਉਸ ਦੇ ਹੋਂਦ ਹੀ ਦੋਵੇਂ ਪੰਜਾਬਾਂ ਦੇ ਨਾਲ ਜੁੜਦੀ ਹੈ ਜਾ ਕੇ, ਤੇ ਫਿਰ ਕੋਈ ਵੀ ਜੰਗ ਜਿਹੜੀ ਕਿ ਐਸਕੇਲੇਟ ਹੋਏਗੀ, ਵਧੇਗੀ, ਉਸ ਦੇ ਵਿੱਚ ਪੰਜਾਬ ਦੀ ਤਬਾਹੀ ਦਾ ਰਾਹ ਜਿਹੜਾ ਉਹ ਪੱਧਰਾ ਹੁੰਦਾ ਨਜ਼ਰ ਆਉਂਦਾ ਹੈ। ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਜੇ ਅਸੀਂ ਪਿਛੋਕੜ ਦੇ ਉੱਤੇ ਨਜ਼ਰ ਮਾਰੀਏ ਕਿ 1965 ਦੀ ਜੰਗ, ਔਰ ਮੈਂ ਉਸ ਵੇਲੇ ਦੇ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਜਿਨ੍ਹਾਂ ਨੇ ਇਸ ਗੱਲ ਨੂੰ ਆਪਣੀ ਕਿਤਾਬ ਦੇ ਵਿੱਚ ਵੀ ਜਿਹੜਾ ਉਹ ਸਾਹਮਣੇ ਦਿੱਤਾ, ਲਿਆਂਦਾ ਕਿ ਕਿਵੇਂ ਉਸ ਵੇਲੇ ਦੀ ਭਾਰਤੀ ਫੌਜ ਦੇ ਚੀਫ ਨੇ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਇਹ ਆਰਡਰ ਦਿੱਤਾ ਸੀ ਕਿ ਉਹ ਸਿੱਖ ਆਪਣੀ ਜਿਹੜੀ ਕਮਾਂਡ ਵਾਲੀ ਜਿਹੜੀ ਫੌਜ ਹੈ ਉਸ ਨੂੰ ਬਿਆਸ ਦਰਿਆ ਦੇ ਉਰਲੇ ਕੰਢੇ 'ਤੇ ਲੈ ਆਏ, ਔਰ ਉਸ ਨੇ ਰਜਿਸਟ ਕੀਤਾ, ਕਿਉਂਕਿ ਉਸ ਨੂੰ ਸੀ ਕਿ ਵੀ ਇਹਨਾਂ ਦੀ ਬਦਨੀਤੀ ਹੈ, ਇਹ ਮਾਝੇ ਨੂੰ, ਕਿਉਂਕਿ ਬੇਸ਼ੱਕ ਹਮਲਾ ਪੈਟਰਨ ਟੈਂਕਾਂ ਦਾ ਖੇਮਕਰਨ ਸੈਕਟਰ ਵਾਲਿਆਂ ਹੋਇਆ ਸੀ, ਲੇਕਿਨ ਉਹਨੇ ਉਸ ਵੇਲੇ ਦੇ ਫੌਜੀ ਚੀਫ ਜਨਰਲ ਚੌਧਰੀ ਉਸ ਨੂੰ, ਉਸ ਦੇ ਹੁਕਮਾਂ ਨੂੰ ਮੰਨਣ ਤੋਂ ਨਾ ਕੀਤੀ। ਉਹਨੇ ਖੁਦ ਸਿੱਖ ਰੈਜੀਮੈਂਟ ਰਾਹੀਂ ਉਸ ਹਮਲੇ ਨੂੰ ਰੋਕਿਆ। ਹਾਲਾਂਕਿ ਇਸ ਦੀ ਸਜ਼ਾ ਉਸ ਨੂੰ ਇਹ ਮਿਲੀ ਕਿ ਉਹਨੂੰ ਜਨਰਲ ਨਹੀਂ ਬਣਾਇਆ ਗਿਆ। ਉਦੋਂ ਵੀ ਇਹ ਨਜ਼ਰ ਆਉਂਦਾ ਸੀ ਕਿ ਇਹਨਾਂ ਦੀ ਬਦਨੀਤੀ ਹੈ, ਇਹ ਪੰਜਾਬ ਨੂੰ, ਮਾਝੇ ਨੂੰ ਉਸ ਜੰਗ ਦੇ ਹਵਾਲੇ ਨਾਲ ਡਿਸਟਰੋਏ ਕਰਨਾ ਚਾਹੁੰਦੇ ਸੀ। ਫਿਰ ਜੇ ਅਸੀਂ ਜੂਨ 84 ਦੇ ਹਵਾਲੇ ਨਾਲ ਗੱਲ ਕਰੀਏ, 2 ਪੁਖਤਾ ਸਬੂਤ ਇਸ ਗੱਲ ਦੇ ਸਾਹਮਣੇ ਨੇ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿੱਥੇ ਪਾਕਿਸਤਾਨ ਬਾਰਡਰ ਦੇ ਉੱਤੇ ਫੌਜ ਲਿਆਂਦੀ ਗਈ ਸੀ, ਉਦੋਂ ਅਮਰੀਕਾ ਨੇ ਬਾਰ-ਬਾਰ ਉਸ ਵੇਲੇ ਦੇ ਜ਼ਿਆਉਲ ਹੱਕ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ ਇਸ ਗੱਲ ਤੋਂ ਜਿਹੜਾ ਉਹ ਜਾਣੂ ਕਰਵਾਇਆ ਸੀ ਕਿ ਕਿਸੇ ਵੇਲੇ ਵੀ ਭਾਰਤੀ ਫੌਜ ਦਾ ਹਮਲਾ ਹੋ ਸਕਦਾ ਹੈ। ਔਰ ਮੈਨੂੰ ਯਾਦ ਹੈ ਕਿ ਉਸ ਵੇਲੇ ਇੱਕ ਉੱਚ ਅਫਸਰ ਜਿਹੜੇ 에ਅਰ ਫੋਰਸ ਦੇ ਵਿੱਚ ਸਿੱਖ ਪਰਿਵਾਰ ਨਾਲ ਸੰਬੰਧਿਤ ਸਨ, ਉਹਨਾਂ ਨੇ ਵੀ ਇਹ ਗੱਲ ਆਪਣੇ
ਜਾਣੂਆਂ ਨੂੰ ਦੱਸੀ ਸੀ ਕਿ ਸਾਨੂੰ 24 ਘੰਟੇ ਦੇ ਨੋਟਿਸ ਤੇ ਮੂਵ ਕਰਨ ਦਾ ਹੁਕਮ ਦਿੱਤਾ ਗਿਆ। ਔਰ ਜਨਰਲ ਜ਼ਿਆਉਲ ਹੱਕ ਜਦੋਂ ਇੰਦਰਾ ਗਾਂਧੀ 31 ਅਕਤੂਬਰ 1984 ਨੂੰ ਮਾਰੀ ਜਾਂਦੀ ਹੈ, ਉਸ ਦੇ ਸੰਸਕਾਰ ਦੇ ਮੌਕੇ ਜਦੋਂ ਆਉਂਦਾ ਹੈ ਤੇ ਉਸ ਨੇ ਆਪਣੇ ਇੱਕ ਬੈਚਮੇਟ ਨੂੰ, ਕਿਉਂਕਿ ਜਿਹੜੀ ਸਾਂਝੀ ਟ੍ਰੇਨਿੰਗ ਫੌਜੀਆਂ ਦੀ ਰਹੀ ਹੈ, ਜ਼ਿਆਉਲ ਹੱਕ ਵਾਲਾ ਬੈਚ ਲਾਸਟ ਬੈਚ ਸੀ ਜਿਨ੍ਹਾਂ ਨੇ ਇਧਰਲੇ ਅਫਸਰਾਂ ਦੇ ਨਾਲ ਵੀ ਟ੍ਰੇਨਿੰਗ ਲਈ ਹੋਈ ਸੀ। ਉਹਨੇ ਕਿਹਾ ਵੀ ਉਹ ਮਰ ਗਈ, ਇਹ ਹੁਣ ਅੱਲਾਹ ਤਾਲਾ ਨੇ ਦੇ ਕੋਲ ਹੈ, ਉਹਦਾ ਹਿਸਾਬ ਹੋਣਾ, ਪਰ ਸਾਡੀ ਜਾਨ ਬਚ ਗਈ, ਨਹੀਂ ਤਾਂ ਪਾਕਿਸਤਾਨ ਦੇ ਉੱਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਸੀ। ਸੋ ਇਹ ਅਸੀਂ, ਕਿਉਂਕਿ ਉਦੋਂ ਇਹ ਖਬਰਾਂ ਆਮ ਸਨ ਕਿ ਭਾਰਤ ਜੰਗ ਜਿਹੜਾ ਸ਼ੁਰੂਆਤ ਕਰਕੇ ਪਾਕਿਸਤਾਨ ਦੇ ਨਾਲ, ਫਿਰ ਆਪਣੇ ਬੰਬਾਰਾਂ ਰਾਹੀਂ ਪੰਜਾਬ ਦੀ ਧਰਤੀ ਦੇ ਉੱਤੇ ਬੰਬਾਰਡਮੈਂਟ ਕਰਕੇ, ਤਬਾਹੀ ਕਰਕੇ ਉਸ ਨੂੰ ਜਿਹੜਾ ਉਹ ਉਹਨਾਂ ਦੇ ਖਾਤੇ ਦੇ ਵਿੱਚ ਪਾਏਗਾ। ਸੋ ਸਾਨੂੰ ਇਹ ਲੱਗਦਾ ਹੈ ਕਿ ਹੁਣ ਦੇ ਪੀਰੀਅਡ ਦੇ ਵਿੱਚ ਵੀ ਜਦੋਂ ਕਿ ਇਸ ਹਿੰਦੁਸਤਾਨ ਦੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਜੇ ਕੋਈ ਇਫੈਕਟਿਵਲੀ ਜੇ ਚੈਲੰਜ ਹੈ ਤੇ ਸਿੱਖ ਕੌਮ ਵੱਲੋਂ ਹੈ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਕਿਵੇਂ ਭਾਰਤ ਦੀਆਂ ਮੁਸਲਮਾਨ ਪਾਰਟੀਆਂ ਜਾਂ ਲੀਡਰ ਓਵੈਸੀ ਵਰਗੇ ਉਹ ਵਧਾਈਆਂ ਦੇ ਰਹੇ ਨੇ, ਭਾਰਤੀ ਫੌਜ ਨੂੰ ਕੰਡੈਮ ਕਰ ਰਹੇ ਨੇ। 20 ਕਰੋੜ ਮੁਸਲਮਾਨ ਤਾਂ ਕੰਨ 'ਚ ਪਾਇਆ ਨਹੀਂ ਰੜਕਦੇ, ਪਰ ਅਸੀਂ ਸਮਝਦੇ ਹਾਂ ਕਿ ਭਾਰਤੀ ਹਕੂਮਤ ਜਿਸ ਨੂੰ ਕਿਸਾਨ ਮੂਵਮੈਂਟ ਨੇ ਝੁਕਾਇਆ, ਜਿਸ ਦੇ ਸਾਹਮਣੇ ਅੱਜ ਖਾਲਿਸਤਾਨ ਦੀ ਮੂਵਮੈਂਟ ਇੱਕ ਵੱਡਾ ਚੈਲੰਜ ਬਣ ਕੇ ਖੜੀ ਹੈ, ਭਾਰਤ ਦਾ ਇਮੇਜ ਐਜ਼ ਏ ਰੋਗ ਸਟੇਟ ਦੁਨੀਆ ਭਰ ਦੇ ਵਿੱਚ ਨੰਗਾ ਹੋਇਆ ਹੈ ਔਰ ਖਾਲਿਸਤਾਨ ਦੀ ਮੂਵਮੈਂਟ ਨੂੰ ਅੱਜ ਇੰਟਰਨੈਸ਼ਨਲ ਪਜ਼ੀਰਾਈ ਹਾਸਲ ਹੈ। ਇਸ ਸਭ ਦੇ ਚਲਦਿਆਂ ਕੋਈ ਹੈਰਾਨੀ ਨਹੀਂ ਹੋਏਗੀ ਕਿ ਭਾਰਤੀ ਹਾਕਮਾਂ ਦੇ ਏਜੰਡੇ ਤੇ ਪੰਜਾਬ ਦੀ ਮੁਕੰਮਲ ਤਬਾਹੀ ਜੰਗ ਦੇ ਬਹਾਨੇ ਦੇ ਨਾਲ ਹੋਏ। ਸੋ ਸਾਡੇ ਲਈ ਇਹ ਜਿੱਥੇ ਅਸੀਂ ਇਸ ਭਾਰਤ ਦੇ ਬਲੈਟੈਂਟ ਵਾਇਓਲੇਸ਼ਨ ਜਿਹੜੀ ਪਾਕਿਸਤਾਨ ਦੀ ਸੋਵਰਨਿਟੀ ਦੀ ਕੀਤੀ ਹੈ, ਇੰਟਰਨੈਸ਼ਨਲ ਲਾਅ ਦੀ ਕੀਤੀ ਹੈ, UN ਚਾਰਟਰ ਦੀ ਕੀਤੀ ਹੈ, ਉਸ ਦੀ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਉੱਥੇ ਅਸੀਂ ਆਪਣੀ ਕੌਮ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ 65 ਔਰ 71 ਦੀਆਂ ਜੰਗਾਂ ਵੇਲੇ ਸਿੱਖ ਕੌਮ ਨੇ ਅੱਗੇ ਵੱਧ ਕੇ ਭਾਰਤੀ ਫੌਜ ਦਾ ਸਾਥ ਦਿੱਤਾ ਸੀ। ਉਹ ਸਮਝਦੇ ਸੀ ਕਿ ਇਹ ਮੁਲਕ ਸਾਡਾ ਹੈ ਔਰ ਅਸੀਂ ਇਸ ਦੀ ਹਿਫਾਜ਼ਤ ਦੇ ਲਈ ਕੁਝ ਵੀ ਕੁਰਬਾਨ ਕਰ ਸਕਦੇ ਹਾਂ। ਕਿਵੇਂ ਸਾਡੇ ਪੰਜਾਬ ਦੀਆਂ ਮਾਵਾਂ ਭੈਣਾਂ ਮੋਰਚਿਆਂ ਦੇ ਅਖੀਰ ਤੱਕ ਜਾ ਕੇ ਉਹਨਾਂ ਦੇ ਡੂੰਘੇ ਮੋਰਚਿਆਂ ਜੋ ਦਰਾ ਹਾਜੀ ਪੀਰ ਤੋਂ ਲੈ ਕੇ ਪੰਜਾਬ ਦਾ ਖੇਮ ਕਰਨ ਔਰ ਇਹ ਸਾਰਾ ਲਾਹੌਰ ਬਾਰਡਰ ਵੱਲ ਹੋਏ, ਉਹਨਾਂ ਨੂੰ ਜਾ ਕੇ ਮੋਰਚਿਆਂ ਦੇ ਵਿੱਚ ਗਰਮ ਦੁੱਧ ਔਰ ਹੋਰ ਪਕਵਾਨ ਦਿੰਦੇ ਸਨ। ਕਿਵੇਂ ਟਰੱਕਾਂ ਵਾਲੇ ਆਪਣੇ ਤੌਰ ਤੇ ਰਿਸਕ ਲੈ ਕੇ ਉਹ ਸਾਰਾ ਉਹਨਾਂ ਦਾ ਮਾਲ ਢੋਂਦੇ ਸੀ। ਹੁਣ ਇੱਕ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਹੈ ਕਿ ਇਹ ਜੰਗ ਜਿਸ ਦੇ ਲਈ ਇਸ ਵੇਲੇ ਪਾਕਿਸਤਾਨ ਦੇ ਖਿਲਾਫ ਬੜਾ ਪ੍ਰੋਪੇਗੈਂਡਾ ਵੀ ਕੀਤਾ ਜਾ ਰਿਹਾ ਹੈ, ਇਹ ਸਾਡੀ ਵੀ ਹੋਂਦ ਦੇ ਨਾਲ ਜੁੜੀ ਹੋਈ ਇਹ ਸਾਰੀ ਜੰਗ ਹੋ ਸਕਦੀ ਹੈ। ਸਾਡੀ ਤਬਾਹੀ ਦਾ ਵੀ ਇਹ ਸਮਾਨ ਹੋ ਸਕਦਾ ਹੈ। ਸੋ ਪਹਿਲੀ ਗੱਲ, ਅਸੀਂ ਇਸ ਸਾਰੇ ਦੇ ਵਿੱਚ ਕਿਸੇ ਵੀ ਇਸ ਕਿਸਮ ਦੀ ਭਾਰਤੀ ਫੌਜ ਉਹਨਾਂ ਦੀ ਹਕੂਮਤ ਦੇ ਡਿਜ਼ਾਈਨ ਦਾ ਹਿੱਸਾ ਨਹੀਂ ਹੈ ਜਿਹੜਾ ਕਿ ਪਾਕਿਸਤਾਨ ਦੀ ਹੋਂਦ ਨੂੰ ਤਸੱਵਰ ਨਹੀਂ ਕਰਦਾ। ਔਰ ਦੂਸਰਾ, ਇਸ ਗੱਲ ਦਾ ਧਿਆਨ ਰਹੇ ਕਿ ਜੇ ਅਸੀਂ ਇਸ ਸਾਰੇ ਨੂੰ, ਕਿਉਂਕਿ ਇਹ ਸਾਰਾ ਜਿਹੜਾ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਜਿਹੜਾ ਟਕਰਾਅ ਹੈ ਉਸ ਦਾ ਮੁੱਦਾ ਜੰਮੂ ਕਸ਼ਮੀਰ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਖੁਦ ਇਸ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਲੈ ਕੇ ਗਿਆ ਸੀ। 14-15 ਰੈਜ਼ੋਲੂਸ਼ਨ ਨੇ UN ਸਿਕਿਉਰਿਟੀ ਕਾਉਂਸਲ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਪਲੇਬਿਸਾਈਟ ਕਰਵਾਇਆ ਜਾਏ, ਰਾਏਸ਼ੁਮਾਰੀ ਕਰਵਾਈ ਜਾਏ, ਲੋਕ ਫੈਸਲਾ ਕਰਨ ਕਿ ਉਹ ਭਾਰਤ ਜਾਂ ਪਾਕਿਸਤਾਨ ਕਿਹਦੇ ਨਾਲ ਜਾਣਾ ਚਾਹੁੰਦੇ ਨੇ। ਔਰ ਇਹ ਗੱਲ ਅੱਜ ਤੱਕ ਭਾਰਤ ਨੇ ਨਹੀਂ ਮੰਨੀ। ਇਸ ਦੇ ਉਲਟ ਜਿਹੜਾ ਸਮਝੌਤਾ ਸ਼ੇਖ ਅਬਦੁੱਲੇ ਨਾਲ ਕਰਕੇ ਆਰਟੀਕਲ 370 ਸਪੈਸ਼ਲ ਸਟੇਟਸ ਦਿੱਤਾ ਗਿਆ ਸੀ, ਉਹਨੂੰ ਵੀ ਤੋੜਿਆ ਗਿਆ। ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵਜੂਦ ਵੀ ਖਤਮ ਕਰ ਦਿੱਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਕਿ 35 ਮਿਲੀਅਨ ਸਿੱਖ ਨੇਸ਼ਨ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਪਿਛਲੇ ਲਗਭਗ 4 ਦਹਾਕਿਆਂ ਤੋਂ 1.5 ਲੱਖ ਤੋਂ ਜ਼ਿਆਦਾ ਆਪਣੇ ਨੌਜਵਾਨ ਜਿਹੜੇ ਨੇ ਉਹ ਕੁਰਬਾਨ ਕਰ ਚੁੱਕਾ ਹੈ। ਜੇ ਅਸੀਂ ਇਸ ਵੇਲੇ ਬਿਨਾਂ ਸੋਚੇ ਸਮਝੇ ਭਾਰਤ ਦੇ ਨਾਲ ਜਾਂ ਭਾਰਤ ਦੇ ਸਟੈਂਡ ਦੀ ਹਮਾਇਤ ਵਿੱਚ ਜਾਂਦੇ ਹਾਂ ਤਾਂ ਇਸ ਦਾ ਮਤਲਬ ਹੋਏਗਾ ਕਿ ਅਸੀਂ ਆਪਣੀ ਆਜ਼ਾਦੀ, ਖਾਲਿਸਤਾਨ ਦੀ ਆਜ਼ਾਦੀ ਦੇ ਲੈਸਨ ਨੂੰ ਵੀ ਜਾਂ ਖਾਲਿਸਤਾਨ ਦੀ ਆਜ਼ਾਦੀ ਦੇ ਚੈਪਟਰ ਨੂੰ ਵੀ ਸੀਲ ਕਰ ਰਹੇ। ਸੋ ਅਸੀਂ ਓਪਨਲੀ ਇਹ ਚਾਹੁੰਦੇ ਹਾਂ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ UN ਚਾਰਟਰ ਨੇ ਪਲੇਬਿਸਾਈਟ ਜਾਂ ਲੋਕ ਰਾਏ ਜਾਣ ਕੇ ਮੁੱਦਿਆਂ ਦੇ ਫੈਸਲੇ ਕਰਨ ਦਾ ਜਿਹੜਾ ਉਹ ਰਿਜ਼ੋਲਵ ਕੀਤਾ ਹੋਇਆ ਹੈ,
ਉਸ ਕਿਸਮ ਦੀ ਡੈਕਲੇਰੇਸ਼ਨ ਹੈ ਜਿਹਦੇ ਥੱਲੇ ਯੂਨਾਈਟਿਡ ਨੇਸ਼ਨਸ ਨੇ ਈਸਟ ਤੈਮੂਰ ਜਿਹੜਾ ਕਿ ਇੰਡੋਨੇਸ਼ੀਆ ਦਾ ਹਿੱਸਾ ਸੀ ਉਸ ਨੂੰ 1993 ਦੇ ਵਿੱਚ ਇੱਕ ਆਜ਼ਾਦ ਮੁਲਕ ਦਾ ਸਟੇਟਸ ਦਿੱਤਾ ਹੈ। ਉਸੇ UN ਦੇ ਥੱਲੇ ਸਾਊਥ ਸੁਡਾਨ ਉਹ ਵੀ ਇੱਕ ਆਜ਼ਾਦ ਮੁਲਕ ਬਣਿਆ। ਸੋ ਅਸੀਂ ਸਮਝਦੇ ਹਾਂ ਕਿ ਮਸਲੇ ਦਾ ਹੱਲ ਜੰਗ ਨਹੀਂ ਹੈ। ਭਾਰਤ ਹਿੱਕ ਦੇ ਜ਼ੋਰ ਨਾਲ ਤਾਕਤ ਨਾਲ ਨਾਜ਼ੀਵਾਦੀ ਆਈਡੀਓਲੋਜੀ ਵਾਂਗ ਜਿਵੇਂ ਨਾਜ਼ੀਆਂ ਨੇ ਹਰ ਉਸ ਮੁਲਕ ਦੀ ਸੋਵਰਨਿਟੀ ਵਾਇਲੇਟ ਕੀਤੀ ਜਿਸ ਨੂੰ ਉਹ ਆਪਣੇ ਪ੍ਰਸ਼ੀਅਨ ਐਮਪਾਇਰ ਜਾਂ ਗ੍ਰੇਟਰ ਜਰਮਨੀ ਦੇ ਨਾਂ ਥੱਲੇ ਜਿਹੜਾ ਉਹ ਹਮਲਾਵਰ ਹੋਏ, ਉਹ ਪੋਲੈਂਡ ਹੋਏ ਜਾਂ ਬਾਅਦ ਦੇ ਵਿੱਚ ਯੂਰਪ ਦੇ ਬਾਕੀ ਮੁਲਕ ਵੀ ਹੋਣ। ਅੱਜ ਅਸੀਂ ਇਹੀ ਐਟੀਚਿਊਡ, ਇਹੀ ਵਿਚਾਰਧਾਰਾ, ਇਹੀ ਉਹਨਾਂ ਦਾ ਮੋਡਸ ਆਪਰੈਂਡੀ ਭਾਰਤੀ ਹਕੂਮਤ ਦਾ ਦੇਖਦੇ ਹਾਂ। ਇੰਟਰਨੈਸ਼ਨਲ ਕਮਿਊਨਿਟੀ ਮਤ ਇਹ ਸਮਝੇ ਕਿ ਇਹ ਦੁਨੀਆ ਦੇ ਇੱਕ ਖੂੰਜੇ ਦੇ ਵਿੱਚ ਹੋ ਰਿਹਾ ਟਕਰਾਅ ਹੈ, ਇਹ ਦੋ ਨਿਊਕਲੀਅਰ ਪਾਵਰਸ ਦੇ ਵਿਚਾਲੇ ਟੱਕਰ। ਜੇ ਉੱਥੇ ਨਿਊਕਲੀਅਰ ਆਪਸ਼ਨ ਇਸਤੇਮਾਲ ਪਾਕਿਸਤਾਨ ਕਰਦਾ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਜਿਹੜਾ ਕੋਈ ਚੋਇਸ ਨਹੀਂ ਬਚੀ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਪਾਕਿਸਤਾਨ ਨੇ ਉਸ ਟ੍ਰੀਟੀ ਤੇ ਦਸਤਖਤ ਨਹੀਂ ਕੀਤੇ ਹੋਏ ਜਿਹੜੀ ਨੋ ਫਸਟ ਯੂਜ਼ ਹੈ। ਇਸ ਲਈ ਪਾਕਿਸਤਾਨ ਕਿਸੇ ਵੇਲੇ ਵੀ ਜੇ ਉਹਨਾਂ ਨੂੰ ਇਹ ਲੱਗਿਆ ਕਿ ਹਾਲਾਂਕਿ ਭਾਰਤ ਉਹਦੇ ਨਾਲੋਂ 6 ਗੁਣਾ ਵੱਡਾ ਹੈ, ਮਿਲਟਰੀ ਮਾਈਟ ਵੀ ਭਾਰਤ ਦਾ ਵੱਡਾ ਹੈ, ਪਰ ਪਾਕਿਸਤਾਨ ਦੇ ਕੋਲ ਜੇ ਕੋਈ ਡੈਟਰੈਂਟ ਹੈ ਤੇ ਨਿਊਕਲੀਅਰ ਡੈਟਰੈਂਟ ਹੈ। ਅਸੀਂ ਨਹੀਂ ਚਾਹੁੰਦੇ ਕਿ ਸਿਚੁਏਸ਼ਨ ਉਸ ਲੈਵਲ ਦੇ ਉੱਤੇ ਜਾਏ ਜਿੱਥੇ ਅਸੀਂ ਸਮਝਦੇ ਹਾਂ ਕਿ ਪੰਜਾਬ ਵਿਚਲੀ ਸਿੱਖ ਕੌਮ ਇਸ ਗੱਲ ਲਈ ਤਿਆਰ ਹੋਏ ਕਿ ਉਹ ਇੱਕ ਦੂਸਰੇ ਦੀ ਮਦਦ ਤੇ ਆਣ, ਭਾਰਤੀ ਫੌਜ ਦੇ ਨਾਲ ਕੋਆਪਰੇਟ ਕਰਨ ਨੂੰ ਬਿਲਕੁਲ ਨਾ ਕੀਤੀ ਜਾਏ। ਪਰ ਜੇ ਕੋਈ ਇਸ ਕਿਸਮ ਦਾ ਕ੍ਰਾਈਸਿਸ, ਕਿਉਂਕਿ ਮੇਰਾ ਫੀਅਰ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪਹਿਲਗਾਮ ਦੇ ਅਟੈਕ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਜਿੱਥੇ ਉਹਨਾਂ ਨੇ ਬਹੁਤ ਸਾਰੇ ਸਮਝੌਤੇ ਤੋੜੇ, ਭਾਰਤ ਨੇ ਪਾਕਿਸਤਾਨ ਨੂੰ ਪ੍ਰਵੋਕ ਕਰਨ 'ਚ ਕੋਈ ਕਸਰ ਬਾਕੀ ਨਹੀਂ ਰੱਖੀ। ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨਾ, ਕੱਲ੍ਹ ਹੀ ਮੋਦੀ ਨੇ ਕਿਹਾ ਕਿ ਚਨਾਬ ਦਰਿਆ ਦੇ ਵਿੱਚ ਪਾਣੀ ਅਸੀਂ ਪਾਕਿਸਤਾਨ ਨੂੰ ਰੋਕ ਦਿੱਤਾ ਹੈ, ਇਹ ਹੁਣ ਭਾਰਤ ਦੇ ਖੇਤਾਂ ਨੂੰ ਦਿੱਤਾ ਜਾਏਗਾ। ਔਰ ਪਾਕਿਸਤਾਨ ਦੇ ਆਲਾ ਉਹਨਾਂ ਦੇ ਹੁਕਮਰਾਨਾਂ ਦਾ ਕਹਿਣਾ ਹੈ ਕਿ ਇੰਡਸ ਵਾਟਰ ਟ੍ਰੀਟੀ ਦੀ ਸਸਪੈਂਸ਼ਨ ਵੀ ਇਹ ਐਲਾਨੇ ਜੰਗ ਹੈ। ਔਰ ਜੋ ਹੁਣ ਉਹਨਾਂ ਨੇ ਡਾਇਰੈਕਟ 9 ਥਾਵਾਂ ਤੇ ਭਾਰਤੀ ਆਪਣੀ ਐਡਮਿਸ਼ਨ ਮੁਤਾਬਕ ਅਟੈਕ ਕੀਤਾ ਹੈ, ਉਹਨਾਂ ਨੇ ਜੰਗ ਮਚਾਉਣ 'ਚ ਕੋਈ ਕਸਰ ਨਹੀਂ ਛੱਡੀ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਕੱਲੀ ਇੱਕ ਥਾਂ ਦੇ ਉੱਤੇ ਜਾਂ ਕੋਈ ਹੁਕਮਰਾਨਾਂ ਦੇ ਪਾਗਲਪਨ ਤੱਕ ਦੀ ਨਹੀਂ ਹੈ। ਜੇ ਪਾਣੀ ਦੀ ਗੱਲ ਵੀ ਕਰੀਏ ਤੇ ਫਿਰ ਪਾਣੀ ਜਿਵੇਂ ਸਾਡਾ ਵੀ ਲੁੱਟਿਆ ਹੋਇਆ ਰਾਜਸਥਾਨ ਔਰ ਹਰਿਆਣਾ ਨੇ, ਔਰ ਭਾਰਤ ਜੇ ਇੰਟਰਨੈਸ਼ਨਲ ਟ੍ਰੀਟੀ ਨੂੰ ਸਸਪੈਂਡ ਕਰ ਸਕਦਾ ਹੈ ਜਿਹੜੀ ਵਰਲਡ ਬੈਂਕ ਨੇ ਕਰਵਾਈ, ਜਿਹਦੀ ਜਾਮਣੀ ਵਰਲਡ ਬੈਂਕ ਦੇ ਕੋਲ ਹੈ, ਔਰ ਉਸੇ ਦੇ ਥੱਲੇ ਹੀ ਭਾਖੜਾ ਡੈਮ ਔਰ ਮੰਗਲਾ ਡੈਮ ਪਾਕਿਸਤਾਨ ਦਾ ਹੋਣ ਚਾਹੇ ਸਨ, ਤੇ ਜੇ ਉਹਨੂੰ ਵਾਇਲੇਟ ਕਰ ਸਕਦਾ ਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਆਲਰੇਡੀ 2/3 ਪਾਣੀ ਪੰਜਾਬ ਦਾ ਲੁੱਟ ਕੇ ਹਰਿਆਣਾ, ਰਾਜਸਥਾਨ, ਨਾਨ ਰਾਈਪੇਰੀਅਨ ਸਟੇਟਸ ਨੂੰ ਦਿੱਤਾ ਜਾ ਰਿਹਾ ਹੈ, ਫਿਰ ਪੰਜਾਬ ਵਾਲੇ ਵੀ ਤਿਆਰ ਰਹਿਣ ਕਿ ਭਾਈ ਸਾਡੇ ਕੋਲ ਰਹਿੰਦ ਖੂੰਦ ਵੀ ਸਾਡੇ ਪੰਜਾਬ ਨੂੰ ਇਹ ਡੈਜ਼ਰਟ ਬਣਾਉਣਗੇ। ਸੋ ਇਸ ਵੇਲੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਅਸੀਂ ਜੰਗ ਦੇ ਹਾਮੀ ਨਹੀਂ ਹੈ। ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਉਹ ਇੰਟਰਵੀਨ ਕਰੇ, ਜੰਗਬਾਜ਼ ਭਾਰਤ ਨੂੰ ਰੋਕੇ। ਜੰਮੂ ਕਸ਼ਮੀਰ, ਖਾਲਿਸਤਾਨ, ਭਾਰਤ ਦੀਆਂ ਨਾਰਥ ਈਸਟ ਦੀਆਂ 9 ਸਟੇਟਾਂ ਦੇ ਵਿੱਚ ਰੈਫਰੈਂਡਮ ਜਾਂ ਪਲੇਬਿਸਾਈਟ ਰਾਹੀਂ ਮਸਲੇ ਦਾ ਹੱਲ ਕੀਤਾ ਜਾਏ। ਪਰ ਜੇ ਇਸ ਸਭ ਦੇ ਬਾਵਜੂਦ ਭਾਰਤੀ ਹਾਕਮ ਇਹ ਜੰਗਬਾਜ਼ ਆਪਣੇ ਇਸ ਕਿਸਮ ਦੇ ਵਾਇਲੈਂਟ ਤੌਰ ਤਰੀਕਿਆਂ ਤੋਂ ਬਾਜ ਨਹੀਂ ਆਉਂਦੇ ਤੇ ਸਾਡੇ ਇਤਿਹਾਸ ਦਾ ਹਰ ਉਹ ਚੈਪਟਰ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਤਸਵੀਰ ਦੇ ਸਾਏ ਦੇ ਵਿੱਚ ਮੈਂ ਖਲੋ ਕੇ ਮੈਸੇਜ ਦੇ ਰਿਹਾ, ਕਿਸੇ ਵੇਲੇ ਜੇ ਮੁਗਲਾਂ ਨੇ ਔਰੰਗਜ਼ੇਬ ਤੋਂ ਬਾਅਦ ਉਹਦੇ ਲੜਕੇ ਬਹਾਦਰ ਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਤੇ ਗੁਰੂ ਸਾਹਿਬ ਨੇ ਡਿਪਲੋਮੇਸੀ ਨੂੰ ਸਪੇਸ ਦਿੱਤਾ ਸੀ, ਉਹਦੇ ਨਾਲ ਸਮਝੌਤੇ ਦੇ ਤਹਿਤ ਜਿਹੜਾ ਉਹ ਉਸ ਨੂੰ ਜਿਹੜਾ ਉਹ ਮੌਕਾ ਦਿੱਤਾ ਸੀ ਕਿ ਜੋ ਗੁਨਾਹ ਕੀਤੇ ਹੋਏ ਨੇ ਉਹਨਾਂ ਦੀ ਅਕਾਊਂਟੇਬਿਲਿਟੀ ਹੋਏ। ਪਰ ਜਦੋਂ ਉਹ ਫੇਰ ਬਾਜ਼ ਨਹੀਂ ਆਇਆ ਔਰ ਆਪਣੀ ਉਹ ਨੀਤੀ ਨੂੰ ਹੀ ਵਿੰਗੇ ਟੇਢੇ ਢੰਗ ਨਾਲ ਜਾਰੀ ਰੱਖਿਆ, ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਸ਼ਾਨ ਸਾਹਿਬ, ਨਗਾਰਾ, 5 ਤੀਰ ਬਖਸ਼ ਕੇ 5 ਪਿਆਰਿਆਂ ਦੀ ਕੌਂਸਲ ਦੇ ਨਾਲ ਪੰਜਾਬ ਵੱਲ ਤੋਰਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਆ ਕੇ ਹੇਠਲੀ ਉੱਤੇ ਲਿਆਂਦੀ, ਖੰਡਾ ਖੜਕਾਇਆ ਔਰ ਉਸ ਧਰਤੀ ਦੇ ਉੱਤੇ ਪਹਿਲਾ ਸਿੱਖ ਰਾਜ ਜਿਸ ਦੇ ਸਿੱਕੇ ਦੇ ਉੱਤੇ ਇਹ ਲਫ਼ਜ਼ ਅੰਕਿਤ ਸਨ,
सिक्का जद बर हर दो आलम, तेग नानक वाहब अस्त, फतेह गोबिंद सिंह शाहे शाहां, फजल सच्चा साहिब अस्त। कि ਅਸੀਂ ਇਹ ਦੋ ਜਹਾਨਾਂ ਦੇ ਵਿੱਚ ਸਿੱਕਾ ਚਲਾਇਆ, ਜਿੱਥੇ ਗੁਰੂ ਨਾਨਕ ਸਾਹਿਬ ਦੀ ਸੱਚ ਦੀ ਤੇਗ ਹੈ ਤੇ ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਮੇਸ਼ ਲਈ ਖਾਲਸਾ ਪੰਥ ਨੂੰ ਬਖਸ਼ੀ ਹੋਈ ਹੈ। ਔਰ ਉਹ ਖਾਲਸਾ ਰਾਜ ਜਿਸ ਨੂੰ ਫਿਰ 12 ਮਿਸਲਾਂ ਦੇ ਰੂਪ ਦੇ ਵਿੱਚ ਤੇ ਅਖੀਰ ਸਰਕਾਰੇ ਖਾਲਸਾ ਜੀਓ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਪੰਜਾਬ ਦੀ ਧਰਤੀ ਦੇ ਲੋਕਾਂ ਨੇ ਉਸ ਰਾਜ ਦੇ ਸੁੱਖ ਨੂੰ, ਅਮਨ ਨੂੰ ਮਾਣਿਆ। ਔਰ ਈਵਨ ਮੁਹੰਮਦ ਸ਼ਾਹ ਜਦੋਂ ਇਹ ਕਹਿੰਦੇ ਨੇ ਕਿ ਭਾਈ ਉਹਨਾਂ ਦੀ ਜੰਗ ਹਿੰਦ ਪੰਜਾਬ ਦੇ ਵਿੱਚ ਸ਼ਾਹ ਮੁਹੰਮਦ ਜਦੋਂ ਇਹ ਕਹਿੰਦੇ ਨੇ ਕਿ ਦੋਵੇਂ ਜੱਟ ਕੌਮਾਂ ਹਿੰਦੂ ਮੁਸਲਮਾਨ ਸੁਖੀ ਵਸਦੇ ਨੇ, ਕੋਈ ਤੀਜੀ ਕੌਮ ਇੱਥੇ ਆਉਣ ਦੀ, ਆ ਕੇ ਇੱਥੇ ਬਦਅਮਨੀ ਦੀ ਜਿਹੜੀ ਹੈ ਹਿੰਮਤ ਨਹੀਂ ਕਰ ਸਕਦੀ। ਅੱਜ ਵੀ ਅਸੀਂ ਇਹ ਦੇਖ ਲਿਆ ਭਾਰਤੀ ਹਕੂਮਤ ਦੇ ਨਾਲ ਪਿਛਲੇ 77 ਸਾਲਾਂ ਦੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦੇ ਦੌਰ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ ਇਹ ਅਲਫਾਜ਼ ਕਹੇ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜੂਨ 84 ਤੋਂ ਇਸ ਲੜਾਈ ਦੇ ਨੇ ਇੱਕ ਪਾਸਾ ਕੀਤਾ ਔਰ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਕੌਮ ਦਾ ਰਾਜਸੀ ਨਿਸ਼ਾਨਾ ਖਾਲਿਸਤਾਨ ਮਿਥਿਆ ਹੋਇਆ। ਜੇ ਹੋ ਸਕਦਾ ਹੈ ਨਿਰੰਕਾਰ ਦੇ ਭਾਣੇ ਦੇ ਵਿੱਚ ਕਈ ਕੁਝ ਵਾਪਰਦਾ, ਬਹੁਤ ਵਾਰ ਨਵੇਂ ਮੁਲਕ ਜੰਗ ਦੇ ਮਾਹੌਲ 'ਚੋਂ ਹੀ ਨਿਕਲਦੇ ਨੇ। ਬੇਸ਼ੱਕ ਅਸੀਂ ਮਾਰੂ ਜੰਗ ਦੇ ਹੱਕ 'ਚ ਨਹੀਂ ਹੈ, ਪਰ ਜੇ ਭਾਰਤ ਨੇ ਫੁੱਲ ਸਕੇਲ ਜੰਗ ਪਾਕਿਸਤਾਨ ਦੇ ਉੱਤੇ ਮੁਸੱਲਾ ਕੀਤੀ ਹੈ ਔਰ ਉਹ ਅੱਗੇ ਵਧਣਾ ਚਾਹੁੰਦੇ ਨੇ, ਫਿਰ ਖਾਲਸਾ ਪੰਥ ਦੇ ਕੋਲ ਵੀ ਇਹ ਇੱਕ ਓਪਰਚੁਨਿਟੀ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਭਾਰਤੀ ਫੌਜ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਈਏ। ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਹ ਮੁਸ਼ਕਲ ਦੀ ਘੜੀ ਹੈ। ਇਹਨਾਂ ਹਿੰਦੂ ਤਵੀਆਂ ਨੇ, ਇਹਨਾਂ ਜੰਗਬਾਜ਼ਾਂ ਨੇ ਕਦੇ ਵੀ ਪਾਕਿਸਤਾਨ ਦੀ ਹੋਂਦ ਨੂੰ ਕਬੂਲ ਨਹੀਂ ਕੀਤਾ ਔਰ ਇਹੀ ਕਾਰਨ ਹੈ ਕਿ ਆਨੇ ਬਹਾਨੇ ਇਹਨਾਂ ਨੇ ਹਮੇਸ਼ਾ ਪਾਕਿਸਤਾਨ ਨੂੰ ਕਦੇ ਫੀਲਡ ਸਟੇਟ ਤੇ ਕਦੇ ਹੋਰ ਤਰੀਕਿਆਂ ਦੇ ਨਾਲ ਔਰ ਦਹਿਸ਼ਤਗਰਦੀ, ਅੱਜ ਜੇ ਇਹ ਉਸ ਪਹਿਲਗਾਮ ਦੇ ਹਮਲੇ ਲਈ ਔਰ ਹੁਣ ਜਿਹੜੇ ਇਹਨਾਂ ਨੇ 9 ਹਮਲੇ ਕੀਤੇ ਨੇ, ਇਹ ਕਹਿੰਦੇ ਨੇ ਜੀ ਅਸੀਂ ਜਿਹੜਾ ਉਹ ਹਿਜ਼ਬੁਲ ਮੁਜਾਹਿਦੀਨ, ਲਸ਼ਕਰੇ ਤੋਇਬਾ ਔਰ ਇਹਨਾਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਨੇ। ਤਾਂ ਅਸੀਂ ਸਮਝਦੇ ਹਾਂ ਵੀ ਜੇ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਨੀ ਹੈ ਤੇ ਫਿਰ ਇਹਨਾਂ ਦਹਿਸ਼ਤਗਰਦਾਂ ਦਾ ਸਭ ਤੋਂ ਵੱਡਾ ਹੈੱਡਕੁਆਰਟਰ ਨਾਗਪੁਰ, ਜਿੱਥੋਂ ਇਹ ਨਫ਼ਰਤ ਦੇ ਵਣਜਾਰੇ ਜਿਹੜੇ ਭਾਰਤ ਦੇ ਵਿੱਚ ਵੀ ਘੱਟ ਗਿਣਤੀਆਂ ਦਾ ਜਿਨ੍ਹਾਂ ਨੇ ਜੀਣਾ ਹਰਾਮ ਕੀਤਾ ਹੋਇਆ, ਉਸ ਨੂੰ ਨਿਸ਼ਾਨੇ 'ਤੇ ਲੈਣ, ਸਿਰ ਜੋੜ ਕੇ ਬੈਠਣ। ਬੇਸ਼ੱਕ ਪਾਕਿਸਤਾਨ ਦੇ ਵਿੱਚ ਅੰਦਰੂਨੀ ਵੀ ਕੁਛ ਖਿੱਚ ਤੂ ਕਾਫੀ ਸਮੇਂ ਤੋਂ ਚੱਲ ਰਹੀ ਹੈ, ਪਰ ਇਹ ਵੇਲੇ ਸਿਰ ਜੋੜ ਕੇ ਬੈਠੋ। ਤੁਹਾਨੂੰ ਇਹ ਗਿਫਟ ਕਾਇਦੇ ਆਜ਼ਮ ਨੇ ਦਿੱਤੀ। ਉਹਨਾਂ ਨੇ ਕਿਵੇਂ, ਬੇਸ਼ੱਕ ਉਹ ਅੰਗਰੇਜ਼ ਹੋਣ ਜਾਂ ਉਸ ਵੇਲੇ ਦੀ ਕਾਂਗਰਸੀ ਲੀਡਰਸ਼ਿਪ, ਉਹਨਾਂ ਨੂੰ ਪਸਤ ਕਰਕੇ ਆਪਣੇ ਹਕੂਕ ਦੇ ਲਈ, ਆਪਣੇ ਹੱਕਾਂ ਦੇ ਲਈ ਪਾਕਿਸਤਾਨ ਜਿਹੜਾ ਹੋਂਦ ਵਿੱਚ ਲਿਆਂਦਾ, ਇਸ ਨੂੰ ਮਹਿਫੂਜ਼ ਰੱਖਣ ਦੇ ਲਈ ਇਸ ਵੇਲੇ ਬਾਕੀ ਸਾਰੇ ਮਤਭੇਦ ਭੁਲਾ ਕੇ ਆਪਸੀ ਡਿਫਰੈਂਸਿਸ ਨੂੰ ਦੂਰ ਕਰਕੇ ਸਿਰ ਜੋੜ ਕੇ ਬੈਠੋ। ਅਸੀਂ ਇਹ ਮੰਨਦੇ ਹਾਂ ਕਿ ਸਿੱਖ ਕੌਮ ਜਿਸ ਦਾ ਘਰ ਖਾਲਿਸਤਾਨ ਜਲਦੀ ਹੋਣ ਚਾਣ ਜਾ ਰਿਹਾ ਹੈ ਔਰ ਪਾਕਿਸਤਾਨ ਅਸੀਂ ਹਮਸਾਇਆ ਮੁਲਕਾਂ ਵਾਂਗ ਆਪਸ ਦੇ ਵਿੱਚ ਜਿਵੇਂ ਅਮਰੀਕਾ ਕੈਨੇਡਾ ਦੇ ਰਿਲੇਸ਼ਨਸ ਨੇ, ਇਵੇਂ ਅਸੀਂ ਵਸਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਤਹਿਜ਼ੀਬ, ਸਾਡੀ ਬੋਲੀ, ਸਾਡਾ ਵਜੂਦ ਸਾਰਾ ਇੱਕ ਦੂਸਰੇ ਦੇ ਬਹੁਤ ਕਰੀਬ ਹੈ। ਅਸੀਂ ਇਹ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਤੋਂ ਜਾਨ ਛਡਾਉਣਾ ਚਾਹੁੰਦੇ ਹਾਂ। ਤੁਸੀਂ ਖੁਦ ਮਜ਼ਬੂਤ ਹੋਵੋਗੇ ਤੇ ਸਾਨੂੰ ਵੀ ਤਾਕਤ ਮਿਲੇਗੀ। ਅਸੀਂ ਇੱਕ ਦੂਜੇ ਦੇ ਮਦਦਗਾਰ ਹੋਈਏ ਤੇ ਜੇ ਇਹਨਾਂ ਨੇ ਇਸ ਕਿਸਮ ਦਾ ਹੀ ਟਕਰਾਅ ਦਾ ਰਸਤਾ ਰੱਖਣਾ, ਫਿਰ ਸਿੱਖ ਕੌਮ ਤੇ ਪਾਕਿਸਤਾਨੀ ਕੌਮ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਪਾਕਿਸਤਾਨ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੇ ਲਈ ਜਿਹੜਾ ਉਹ ਲੜੇ, ਉੱਥੇ ਖਾਲਿਸਤਾਨ ਆਪਣੀ ਲਿਬਰੇਸ਼ਨ ਦੇ ਲਈ ਵੀ ਅਸੀਂ ਜਿਹੜਾ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੋਵਾਂਗੇ। ਇਹੀ ਮੈਸੇਜ ਔਰ ਇਹੀ ਗੱਲ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਪਹਿਲੀ ਰਾਇਲ ਸਟੈਂਪ ਸ਼ਾਹੀ ਮੋਹਰ, ਜਿਹਦੇ ਥੱਲੇ ਪਹਿਲਾ ਫਰਮਾਨ ਨਿਕਲਿਆ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਯਾਦ ਰਹੇ ਕਿ ਖਾਲਸਾ ਰਾਜ, ਖਾਲਿਸਤਾਨ
ਸਾਡਾ ਮਿਸ਼ਨ ਸਰਬੱਤ ਦਾ ਭਲਾ ਹੈ। ਔਰ ਇਹੀ ਮੋਹਰ ਦੇ ਉੱਤੇ ਲਫ਼ਜ਼ ਸਨ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਕੀਤੀਆਂ ਨੇ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇੱਕ ਹਕੀਕਤ ਹੋਏਗਾ। ਔਰ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਨਿਊਯਾਰਕ 193 ਮੁਲਕਾਂ ਦੇ ਨਾਲ ਜਿਹੜਾ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।